अस्सलाम वालेकुम ਵੀਵਰ ਅੱਜ ਮੈਂ ਤੁਹਾਡੇ ਸਾਹਮਣੇ ਨਵੀਂ ਵੀਡੀਓ ਨਵੀਂ ਰੈਸਿਪੀ ਦੇ ਨਾਲ ਹਾਜ਼ਰ ਹਾਂ। ਮੇਰੀ ਵੀਡੀਓ ਨੂੰ ਲਾਈਕ ਕਰੋ, ਕਮੈਂਟ ਕਰੋ, ਸ਼ੇਅਰ ਕਰੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਜਦੋਂ ਇਹ ਸਾਰੇ ਕੰਮ ਹੋ ਜਾਣ ਤੇ ਘੰਟੀ ਵਾਲਾ ਬਟਨ ਦਬਾਉਣਾ ਨਾ ਭੁੱਲਣਾ। ਤੇ ਅੱਜ ਦੀ ਰੈਸਿਪੀ ਬੜੀ ਮਜ਼ੇਦਾਰ ਹੈ ਤੇ ਅੱਜ ਅਸੀਂ ਬਣਾ ਰਹੇ ਹਾਂ ਚਿਕਨ ਮੈਕਰੋਨੀ। ਇਸ ਲਈ ਮੇਰੀ ਵੀਡੀਓ ਨੂੰ ਆਖਰ ਤੱਕ ਵੇਖਿਓ ਤਾਂ ਕਿ ਪੂਰੀ ਰੈਸਿਪੀ ਦੀ ਤੁਹਾਨੂੰ ਸਮਝ ਆ ਸਕੇ। ਮੈਕਰੋਨੀ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਤਾਂ ਅਸੀਂ ਲਵਾਂਗੇ ਪੈਨ ਦੇ ਵਿੱਚ ਪਾਵਾਂਗੇ ਪਾਣੀ ਨੂੰ ਅਸੀਂ ਰੱਖਾਂਗੇ ਚੁੱਲ੍ਹੇ ਦੇ ਉੱਤੇ ਦਰਮਿਆਨੀ ਅੱਗ ਦੇ ਉੱਤੇ। ਤੇ ਪਾਣੀ ਦੇ ਵਿੱਚ ਅਸੀਂ 3 ਖਾਣੇ ਦੇ ਚਮਚ ਕੁਕਿੰਗ ਆਇਲ ਦੇ ਪਾਵਾਂਗੇ, ਅੱਧਾ ਚਾय ਵਾਲਾ ਚਮਚਾ ਅਸੀਂ ਨਮਕ ਦਾ ਪਾਵਾਂਗੇ ਤੇ ਫਿਰ ਅਸੀਂ ਪਾਣੀ ਨੂੰ ਉਬਾਲ ਲਵਾਂਗੇ। ਜਿਸ ਟਾਈਮ ਪਾਣੀ ਨੂੰ ਉਬਾਲ ਆਉਣ ਲੱਗ ਪਵੇ ਤੇ 1 ਪੈਕਟ ਮੈਕਰੋਨੀ ਦਾ ਵਿੱਚ ਪਾ ਦੇਣਾ ਤੇ ਹੌਲੀ ਚਮਚ ਹਿਲਾਉਂਦੇ ਰਹਿਣਾ। 2 ਤੋਂ 3 ਮਿੰਟ ਵਾਸਤੇ ਮੈਕਰੋਨੀ ਨੂੰ ਤੁਸੀਂ ਦਰਮਿਆਨੀ ਜਿਹੀ ਅੱਗ ਦੇ ਉੱਤੇ ਪਕਾਉਣਾ। ਤਕਰੀਬਨ ਇਸੇ ਟਾਈਮ ਦੇ ਵਿੱਚ ਤੁਹਾਡੀ ਮੈਕਰੋਨੀ ਤਿਆਰ ਹੋ ਜਾਏਗੀ। 3 ਮਿੰਟ ਤੋਂ ਬਾਅਦ ਜਦੋਂ ਮੈਕਰੋਨੀ ਤੁਹਾਡੀ ਤਿਆਰ ਹੋ ਜਾਵੇ ਤਾਂ ਤੁਸੀਂ ਉਸ ਵਕਤ ਅੱਗ ਬੰਦ ਕਰ ਦੇਣਾ ਤੇ ਫਿਰ ਇੱਕ ਛਾਨਣਾ ਲੈ ਕੇ ਉਹਦੇ ਵਿੱਚ ਮੈਕਰੋਨੀ ਨੂੰ ਛਾਣ ਲੈਣਾ। ਜਿਸ ਵੇਲੇ ਮੈਕਰੋਨੀ ਛਾਣ ਲਵੋ ਤਾਂ ਉੱਪਰ ਤੁਸੀਂ ਠੰਡਾ ਪਾਣੀ ਪਾਉਣਾ। ਠੰਡਾ ਪਾਣੀ ਪਾਉਣੇ ਤੋਂ ਬਾਅਦ 2 ਖਾਣੇ ਵਾਲੇ ਚਮਚੇ ਤੇਲ ਦੇ ਪਾਉਣੇ। ਤੇਲ ਹੱਥਾਂ ਦੇ ਨਾਲ ਮੈਕਰੋਨੀ ਅੱਛੀ ਤਰ੍ਹਾਂ ਦੇ ਨਾਲ ਮਿਕਸ ਕਰ ਦੇਣਾ ਤਾਂ ਕਿ ਠੰਡਾ ਹੋਣੇ ਤੋਂ ਬਾਅਦ ਜੁੜਨ ਨਾ। ਮੈਕਰੋਨੀ ਇੱਕ ਸਾਈਡ ਦੇ ਉੱਤੇ ਰੱਖਣੀ ਹੈ। ਚੁੱਲ੍ਹੇ ਦੇ ਉੱਤੇ ਮਿੱਟੀ ਜਿਹੀ ਅੱਗ ਕਰਕੇ ਪੈਨ ਰੱਖਣਾ। ਪੈਨ ਦੇ ਵਿੱਚ 1 ਪਿਆਲੀ ਚਿਕਨ ਦੀ ਪਾਣੀ ਤੇ ਉਸ ਤੋਂ ਬਾਅਦ 1 ਖਾਣੇ ਵਾਲਾ ਚਮਚਾ ਸਿਰਕੇ ਦਾ ਪਾਉਣਾ। ਸਿਰਕਾ ਪਾਉਣੇ ਤੋਂ ਬਾਅਦ 30 ਸੈਕਿੰਡ ਵਾਸਤੇ ਪਕਾਉਣਾ। ਜਿਸ ਵੇਲੇ ਪਾਣੀ ਚਿਕਨ ਦਾ ਖੁਸ਼ਕ ਹੋ ਜਾਵੇ 2 ਤੋਂ 3 ਖਾਣੇ ਵਾਲੇ ਚਮਚੇ ਤੇਲ ਦੇ ਪਾਉਣੇ। ਤੇਲ ਪਾਉਣੇ ਤੋਂ ਬਾਅਦ ਤੁਸੀਂ 2 ਮਿੰਟ ਵਾਸਤੇ ਇਹਨਾਂ ਨੂੰ ਪਕਾਉਣਾ। ਚੁੱਲ੍ਹੇ ਦੀ ਅੱਗ ਮੱਠੀ ਰੱਖਣੀ ਹੈ ਤੇ 2 ਮਿੰਟ ਵਾਸਤੇ ਪਕਾਉਣਾ। ਇਸ ਚੀਜ਼ ਦਾ ਖਿਆਲ ਰੱਖਣਾ ਕਿ ਚਿਕਨ ਦਾ ਰੰਗ ਜਿਹੜਾ ਹੈਗਾ ਬਰਾਊਨ ਨਾ ਹੋਵੇ ਜ਼ਿਆਦਾ। 2 ਮਿੰਟ ਤੋਂ ਬਾਅਦ ਚਿਕਨ ਤਕਰੀਬਨ ਪੱਕ ਜਾਂਦਾ ਇਸ ਲਈ ਇਸ ਤੋਂ ਬਾਅਦ ਤੁਸੀਂ ਮੈਕਰੋਨੀ ਸ਼ਾਮਿਲ ਕਰ ਦਿਓ। ਮੈਕਰੋਨੀ ਸ਼ਾਮਿਲ ਕਰਨ ਤੋਂ ਬਾਅਦ 1 ਕੱਟੀ ਹੋਈ ਸ਼ਿਮਲਾ ਮਿਰਚ ਪਾ ਦੇਣੀ ਹੈ। 3 ਬਾਰੀਕ ਕੱਟੀਆਂ ਹੋਈਆਂ ਸਬਜ਼ ਮਿਰਚਾਂ ਸ਼ਾਮਿਲ ਕਰ ਲੈਣੀਆਂ ਤੇ ਉਸ ਤੋਂ ਬਾਅਦ ਮੈਕਰੋਨੀ ਇਹ ਸਾਰੀਆਂ ਚੀਜ਼ਾਂ ਰਲਾ ਲੈਣੀਆਂ। ਮੱਠੀ ਜਿਹੀ ਅੱਗ ਦੇ ਉੱਤੇ 1 ਮਿੰਟ ਵਾਸਤੇ ਤੁਸੀਂ ਇਸੇ ਤਰ੍ਹਾਂ ਮੈਕਰੋਨੀ 'ਚ ਪੱਕਦੇ ਰਹਿਣ ਦੇਣਾ। ਤੁਸੀਂ ਵੇਖ ਸਕਦੇ ਹੋ ਕਿੰਨੀਆਂ ਮਜ਼ੇਦਾਰ ਲੱਗ ਰਹੀਆਂ ਵੇਖਣ 'ਚ। ਤੇ ਹੁਣ ਅਸੀਂ 1 ਖਾਣੇ ਵਾਲਾ ਚਮਚਾ ਸੋਇਆ ਸੌਸ ਪਾਵਾਂਗੇ ਤੇ 1 ਖਾਣੇ ਵਾਲਾ ਚਮਚਾ ਚਿੱਲੀ ਸੌਸ ਪਾਵਾਂਗੇ। 1 ਚਾय ਵਾਲਾ ਚਮਚ ਨਮਕ ਸ਼ਾਮਿਲ ਕਰਾਂਗੇ। 1 ਚਾय ਵਾਲਾ ਚਮਚ ਕਾਲੀ ਮਿਰਚ ਸ਼ਾਮਿਲ ਕਰਾਂਗੇ। ਜਿਸ ਵੇਲੇ ਇਹ ਸਾਰੀਆਂ ਚੀਜ਼ਾਂ ਸ਼ਾਮਿਲ ਹੋ ਜਾਣ ਤਾਂ ਅੱਛੀ ਤਰ੍ਹਾਂ ਦੇ ਨਾਲ ਇਹਨੂੰ ਰਲਾ ਲਵੋ। ਰਲਾਣੇ ਤੋਂ ਬਾਅਦ 1 ਮਿੰਟ ਵਾਸਤੇ ਤੁਸੀਂ ਪਕਾ ਲੈਣਾ ਤੇ ਇਸ ਚੀਜ਼ ਦਾ ਖਿਆਲ ਹੋਵੇ ਕਿ ਚੁੱਲ੍ਹੇ ਦੀ ਅੱਗ ਮੱਠੀ ਹੋਵੇ। 1 ਮਿੰਟ ਦੇ ਪੱਕਣੇ ਤੋਂ ਬਾਅਦ ਮੈਕਰੋਨੀ ਤਕਰੀਬਨ ਤਿਆਰ ਹੋ ਗਈਆਂ ਤੇ ਸਭ ਤੋਂ ਆਖਰ ਵਿੱਚ ਅਸੀਂ ਕੈਚਅਪ ਪਾਵਾਂਗੇ। ਕੈਚਅਪ ਤੁਸੀਂ ਆਪਣੇ ਜ਼ਾਇਕੇ ਦੇ ਮੁਤਾਬਕ ਸ਼ਾਮਿਲ ਕਰਨਾ ਵਾ। ਜਿਸ ਵੇਲੇ ਤੁਸੀਂ ਕੈਚਅਪ ਪਾ ਲਵੋ ਤਾਂ ਚੰਗੀ ਤਰ੍ਹਾਂ ਦੇ ਨਾਲ ਰਲਾ ਲੈਣਾ। ਉਸ ਤੋਂ ਬਾਅਦ ਅੱਗ ਵੀ ਬੰਦ ਕਰ ਦੇਣੀ ਹੈ ਕਿਉਂਕਿ ਮੈਕਰੋਨੀ ਤਿਆਰ ਆ। ਬੜੀ ਵਧੀਆ ਤੇ ਮਜ਼ੇਦਾਰ ਰੈਸਿਪੀ ਤੁਸੀਂ ਵੀ ਆਪਣੇ ਘਰਾਂ 'ਚ ਜ਼ਰੂਰ ਬਣਾਉਣਾ ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਤੁਹਾਨੂੰ ਇਹ ਰੈਸਿਪੀ ਕਿੱਦਾਂ ਦੀ ਲੱਗੀ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਮੈਨੂੰ ਹਮੇਸ਼ਾ ਆਪਣੀ ਦੁਆਵਾਂ 'ਚ ਯਾਦ ਰੱਖਣਾ। ਤੇ ਆਖਰ ਵਿੱਚ ਇੱਕ ਵਾਰੀ ਫਿਰ ਮੈਂ ਕਹਿ ਦੇਵਾਂ ਕਿ ਮੇਰੇ ਵੀਡੀਓ ਨੂੰ ਸ਼ੇਅਰ ਕਰਨਾ, ਕਮੈਂਟ ਕਰਨਾ ਤੇ ਲਾਈਕ ਕਰਨਾ, ਨਾਲੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਇਨਸ਼ਾਅੱਲਾ ਨਵੀਂ ਵੀਡੀਓ ਦੇ ਨਾਲ ਨਵੀਂ ਰੈਸਿਪੀ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਉਸ ਵਕਤ ਤੱਕ ਇਜਾਜ਼ਤ, ਰੱਬ ਰਾਖਾ।